एक ऐसा दरबार असी हुण तुहानूं दिखाने आ चढ़दे ते लहिंदे वीर जिन्हां ने ये दरबार नहीं वेख्या ਉਹਦਾ नाम भी सुन के तुसी हैरान रह जाओगे ते वो दरबार भी देख के ਉਹਦੀ दरबार की मौजूदा कंडीशन देख के तो वो तुहानूं खुद ही अंदाज़ा हो जाएगा कि पार्टीशन तो पहले पाकिस्तान बनने तो पहले ये की नज़रिया सी की सोच सी किस तरह का ख्याल सी। तो हुण साडे जिहड़े ने सरदार चले गए तो वो सानू अपना नज़रिया अकीदा किस तरह का सानू दे के गए। इत्थे 47 तो पहले शराब का चढ़ावा चढ़ता सी। दावे वट के गए ने ते उथों आण के वट के इत्थे रख के जांदे हां। देखो जी ए जिहड़ियां ना ए गोलियां गोले ये मिट्टी के गोले ताज़े ने मेरे ख्याल अज ही या कल ही है। देखो ना नमी है इन्हां दे विच सुके नहीं है। ये 47 दे नहीं बल्कि अज ही वटे हुए ने ते या सुबह सुबह वटे ने ते काफ़ी सारे ने 8-10 जिहड़े ने पे हुए ने। लो जी वो बंदे नूं बाबा दरबार वाला पुठिया ना करे सही लेकिन शलवारां जिहड़ियां ना पुठियां करवा दित्तियां ने। आ वेखो ये किन्ना दरबार है जिते शराब का चढ़ावा चढ़ता है। ये उन्हां दी ढेरी भाजी सिखां दी हिंदुआं दे पुछण वाले तुहानूं दस रहा भी उन्हां दी। अच्छा उन्हां दी मुसलमान नहीं कहते दबिया कोई भी। सिख कहते ने साडा इत्थे कोई बाबा नहीं दबिया। पहली गल तो वो दबदे नहीं गे वो जलांदे ने। वो कहते ने कि साडियां समाध ने ऐड़ियां ने इत्थे साडियां मुर्दियां दियां जिहड़े इस टाइम वो साड़ दिंदे ने ਉਹਦੀ ਜਿਹੜੀ ਮਿੱਟੀ ਹੁੰਦੀ ਹੈ ਸਵਾਹ ਹੁੰਦੀ ਹੈ ਉਹਨੂੰ ਇੱਥੇ ਉਹ ਦਬਾਉਂਦੇ ਨੇ। ਇਹ ਜਿਹੜਾ ਪਿੰਡ ਹੈ ਨਾ ਜੀ ਇਹ ਹੈਗਾ ਲਾਲਕੇ। ਇੱਥੇ ਵੀ ਇਹ ਕਹਿ ਲਓ ਕਿ ਅੱਧੇ ਸਿੱਖ ਸਨ ਜਾਂ ਅੱਧੇ ਹਿੰਦੂ ਸਨ ਤੇ ਹੁਣ ਜਿਹਦੀ ਬਾਰੇ ਥੋੜੀ ਜਿਹੀ ਮਾਲੂਮਾਤ ਲੈਣੇ ਭਾਈ ਤਵੀਰ ਸਾਹਿਬ ਕੋ। ਅੱਛਾ ਜੀ ਇਹ ਸਰਕਿਆਂ ਤੋਂ ਚੜ੍ਹਦੇ ਪਾਸੇ ਆ ਤਕਰੀਬਨ ਇੱਕ ਮੀਲ ਕਹਿ ਸਕਦੇ ਤੁਸੀਂ ਚੜ੍ਹਦੇ ਪਾਸੇ ਪਿੰਡ ਹੈ ਇਸ ਸਰਕਿਆਂ ਤੋਂ ਤੇ ਇਹਦੇ ਪਰਲੀ ਸਾਈਡ ਜਿਹੜੀ ਹੈ ਉਧਰ ਚੂੜਕਣਾ ਫਰੋਕਵਾ ਜਿਹਨੂੰ ਕਹਿੰਦੇ ਆ ਬੰਦੋ ਕੇ ਆ। ਇਹਦੇ ਚੜ੍ਹਦੇ ਪਾਸੇ ਆ ਗਿਆ ਵਰਨ ਅਗਲੇ ਪਾਸੇ ਕਾਲੋ ਕੇ ਇੱਧਰ ਜੰਡਿਆਲਾ ਸ਼ੇਰਗਾਂ ਤੇ ਇਹ ਸਾਈਡ ਜਿਹੜੇ ਖਲੋਤੇ ਆ ਇੱਧਰ ਹੈ ਜੀ ਝੱਬਰ ਪਿੰਡ ਕਰਤਾਰ ਸਿੰਘ ਝੱਬਰ ਜਿਹੜਾ ਬੜਾ ਮਸ਼ਹੂਰ ਮਰੂਫ ਹੋਇਆ ਸਿੱਖਾਂ ਦਾ ਜਿਹੜਾ ਜਥੇਦਾਰ ਸੀ ਤੇ ਉਹਦਾ ਪਿੰਡ ਹੈ। ਤੇ ਇੱਥੇ ਜਿਹੜੇ ਰਹਿੰਦੇ ਹਨ ਨਾ ਇਸ ਪਿੰਡ 'ਚ ਲਾਲਕਿਆਂ ਤੇ ਉਹ ਇੱਕ ਘਰ ਸੀ ਜਿਹੜਾ ਚੀਮਿਆਂ ਦਾ ਚੀਮੇ ਸਿੱਖਾਂ ਦਾ ਤੇ ਬਾਕੀ ਜਿਹੜੇ ਘਰ ਥੋੜ੍ਹੇ ਬਹੁਤੇ ਉਹ ਸਿੱਖ ਵਿਰਖਾਂ ਦੇ ਹਨ ਤੇ ਬਾਕੀ ਥੋੜ੍ਹੇ ਬਹੁਤੇ ਮੁਸਲਮਾਨ ਸਨ। ਠੀਕ ਹੈ ਜੀ। ਇੱਥੇ ਇੱਕ ਦਰਬਾਰ ਹੈ ਪਰਲੀ ਸਾਈਡ ਦੇ ਪਿੰਡੋਂ ਜੀ ਯਾਨੀ ਦਰਬਾਰ ਹੀ ਕਹਿ ਲਓ ਸਿੱਖਾਂ ਦੇ ਧਰਮ ਦੇ ਮੁਤਾਬਕ। ਉਹ ਕਹਿੰਦੇ ਕਿ ਉੱਥੇ ਸਾਡਾ ਸ਼ਰਾਬ ਬਾਣਾ ਸੀ ਉੱਥੇ ਸ਼ਰਾਬ ਚੜ੍ਹਦੀ ਸੀ। ਕੋਈ ਢੇਰੀ ਉਹਨਾਂ ਦੀ ਹੋਏਗੀ ਕੋਈ ਹਿੰਦੂ ਬਜ਼ੁਰਗ ਦੇ ਉਹਨਾਂ ਦੇ ਦੀ ਤੇ ਉੱਥੇ ਸ਼ਰਾਬ ਚੜ੍ਹਦੇ ਹਨ। ਉਹ ਵੰਡ ਤੋਂ ਪਹਿਲਾਂ ਸ਼ਰਾਬ ਦਾ ਚੜਾਵਾ ਚੜ੍ਹਦੇ ਹਨ ਲੇਕਿਨ ਜਦੋਂ ਚਲੇ ਗਏ ਨੇ ਬਾਅਦ ਸ਼ਰਾਬ ਸ਼ੁਰੂ ਤੇ ਨਹੀਂ ਚੜ੍ਹਦੀ ਲੇਕਿਨ ਉਹ ਢੇਰੀ ਹਜੇ ਵੀ ਹੈਗੀ ਹੈ ਉੱਥੇ। ਜਿਹੜੇ ਸਾਡੇ ਮੁਸਲਮਾਨ ਕੋਈ ਜਹਲ ਜੇ ਉਹ ਹਜੇ ਵੀ ਆਉਂਦੇ ਨੇ ਤੇ ਉੱਥੇ ਆਣ ਕੇ ਉਹ ਪਤਾ ਨਹੀਂ ਕੀ ਉਹ ਨਾ ਮਿੱਟੀ ਦੀਆਂ ਵੱਟੀਆਂ ਜੀ ਵੱਟ ਕੇ ਰੱਖ ਕੇ ਜਾਂਦੇ ਨੇ ਹੁਣ ਵੀ। ਇਹ ਕੋਈ ਪਤਾ ਨਹੀਂ ਕਿਹੜੀ ਬਿਮਾਰੀ ਹੋਵੇ ਤੇ ਉਹ ਖਤਮ ਹੁੰਦੀ ਹੈ ਮੈਨੂੰ ਯਾਦ ਨਹੀਂ ਪਤਾ ਮੌਕੇ ਦੀ ਕਾਹਦੀ ਹੈ ਨਾ। ਉੱਥੇ ਇੱਕ ਛੋਟਾ ਜੋੜ ਹੈ ਜਿਹਨੂੰ ਅਸੀਂ ਕਹਿੰਦੇ ਛੱਪੜੀ ਕਹਿ ਲਓ ਉੱਥੇ ਵੱਟੇ ਜਿਹੇ ਵੱਟ ਕੇ ਰੱਖ ਕੇ ਜਾਂਦੇ ਹਜੇ ਵੀ ਹੈ ਪਰਲੀ ਸਾਈਡ ਦੇ ਤੇ ਉਹ ਹੀ ਜਿਹੜਾ ਉਹਨਾਂ ਨੇ ਉੱਧਰ ਵੀ ਖੜਿਆ ਹੋਇਆ 2 ਮਿੰਟ ਕੱਢ ਲਈ ਚੜ੍ਹਦੇ ਪੰਜਾਬ ਇੰਡੀਆ ਵਿੱਚ ਵੀ ਉਹਨਾਂ ਨੇ ਜਾ ਕੇ ਸ਼ਰਾਬਾਨਾ ਬਣਾਇਆ ਤੇ ਉੱਥੇ ਵੀ ਹੁਣ ਵੀ ਹਜੇ ਵੀ ਮੇਰੇ ਖਿਆਲ ਚੜਾਵਾ ਚੜ੍ਹਦਾ ਇਹਦਾ ਸ਼ਰਾਬ ਦਾ। ऐसा दरबार तुहानूं दिखाते 47 तो पहले शराब का चढ़ावा चढ़ता सी ते वो दरबार भी वेखो ते नाले लाल के जिहड़ा पिंड है ਇਹਦਾ विजिट वेखो। ਅਸੀਂ ਪਿੰਡ ਦੇ ਪਹਾੜ ਦਾ ਤੇ ਚੜ੍ਹਦੇ ਗੋਠ ਜਿਹੜਾ ਅਸੀਂ ਪਿੰਡ ਦੇ ਅੰਦਰ ਦਾਖਲ ਹੋਣ ਲੱਗੇ ਹਾਂ। ਇਹ ਲਾਲ ਕੇ ਪਿੰਡ ਹੈ ਜੀ। ਕਿਸੇ ਵੀ ਮੌਕੇ ਤੇ ਇਨਸਾਨ ਅਗਰ ਛੋਟੇ ਜਿਹੇ ਗਲਤੀ ਤੋਂ ਵੀ ਉਹ ਮਾਫੀ ਮੰਗ ਲੈਂਦਾ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਉਸ ਦੇ ਨਾਲੋਂ ਹਕੀਰ ਜੇ ਤੁਸੀਂ ਮਾੜੇ ਜੇ ਤੁਸੀਂ ਗਰੀਬ ਜੇ ਬਲਕਿ ਇਹ ਚੀਜ਼ ਹੈ ਕਿ ਤੁਹਾਡਾ ਉਸ ਦੇ ਨਾਲ ਤਾਲੁਕ ਕਿੰਨਾ ਮਜ਼ਬੂਤ ਹੈ ਤੁਸੀਂ ਕਿੰਨਾ ਇਖਲਾਸ ਦੇ ਨਾਲ ਉਹਨੂੰ ਪਿਆਰ ਕਰਦੇ ਜਿਸ ਦੀ ਵਜ੍ਹਾ ਤੋਂ ਉਹ ਜਿਹੜਾ ਨਾ ਤੁਸੀਂ ਆਪਣੀ ਅਨਾਹ ਨੂੰ ਕੁਰਬਾਨ ਕਰਦੇ ਹੋ ਤੇ ਆਪਣੇ ਤਾਲੁਕਾਤ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ। जी अस्सलाम वालेकुम रहमतुल्लाह। सरदार वीरो ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਪੁਰਾਣੀਆਂ ਖੋਜਾਂ ਕਰਦਿਆਂ ਹੋਇਆਂ ਤੇ ਉਹਨਾਂ ਚੀਜ਼ਾਂ ਨੂੰ ਤਲਾਸ਼ ਕਰਕੇ ਤੇ ਜਨਾਬ ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਲੈ ਕੇ ਉਹਨੇ ਜਿਹੜੀ ਤੁਹਾਡੀ ਜ਼ਿੰਦਗੀ ਦੇ ਨਾਲ ਜਿਹੜੀ ਹੈ ਨਾ ਉਹ ਬੜੀ ਖਾਸ ਜੁੜੀ ਹੋਈ ਹੈ ਤੇ ਤੁਹਾਡੀ ਨਾਲ ਹੀ ਬਲਕਿ ਮੁਸਲਮਾਨਾਂ ਦੀ ਜ਼ਿੰਦਗੀ ਦੇ ਨਾਲ ਵੀ ਜੁੜੀ ਹੋਈ ਹੈ। ਤੁਸੀਂ ਕੀ ਕੁਝ ਚੀਜ਼ਾਂ ਐਸੀਆਂ ਜਿਹੜੀਆਂ कह लो कि छड़ गए तो असी अपना लिया लेंदे तो चढ़ते मुसलमानों तो इंडिया के सरदार वीरो पूरी दुनिया के वस दे सरदार वीरो खुश रवो आबाद रवो।
ਜਨਾਬ ਤੁਸੀਂ ਚਲੇ ਗਏ ਤੇ ਤੁਹਾਡਾ ਦਰਬਾਰ ਅਜੇ ਵੀ ਇੱਥੇ ਜੇ। ਇੱਕ ਦੁਨੀਆ ਤੇ ਮੇਰਾ ਖਿਆਲ ਹੈ ਸ਼ਾਇਦ ਪਹਿਲਾ ਦਰਬਾਰ ਹੋਏਗਾ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ, ਜਿੱਥੇ ਬੱਕਰੇ ਦਾ ਚੜਾਵਾ ਨਹੀਂ, ਮੁਰਗੀ ਦਾ ਚੜਾਵਾ ਨਹੀਂ, ਕੁੱਕੜ ਦਾ ਚੜਾਵਾ ਨਹੀਂ, ਤੇ ਨਾ ਹੀ ਕਿਸੇ ਕੱਟੇ ਵੱਛੇ ਦਾ ਚੜਾਵਾ ਚੜਦਾ ਸੀ, ਬਲਕਿ ਇਸ ਦਰਬਾਰ ਤੇ ਸ਼ਰਾਬ ਚੜਦੀ, ਸ਼ਰਾਬ ਦਾ ਚੜਾਵਾ ਚੜਦਾ ਸੀ। ਸ਼ਰਾਬ ਦੇ ਪੀਂਦੇ ਹਾਂ ਇੱਥੇ। ਸ਼ਰਾਬ ਬਤੌਰ ਨਜ਼ਰ ਨਿਆਜ਼ ਇਸ ਦਰਬਾਰ ਤੇ ਉਹ ਪੇਸ਼ ਕੀਤੀ ਜਾਂਦੀ ਸੀ। ਵੰਡ 47 ਤੋਂ ਪਹਿਲੇ 47 ਦੀ ਵੰਡ ਤੋਂ ਪਹਿਲੇ। ਮੇਰੇ ਭਾਈ ਤਨਵੀਰ ਸਾਹਿਬ ਨੇ ਜਿਹੜੇ ਇਸ਼ਰਕਿਆਂ ਦੇ ਨੇ। ਅੱਛਾ ਜੀ, ਇਹ ਹੈਗਾ ਪਿੰਡ ਲਾਲਕਿਆਂ ਦੀ ਕਿਹੜੀ ਸਾਈਡ ਹੈ? ਇੱਧਰ ਵਾਲੀ ਪਹਾੜ ਦੀ ਦੱਖਣ ਗਈ ਦਾ ਜੀ, ਇਹ ਦੱਖਣ ਪਹਾੜ, ਦੱਖਣ ਚੜ੍ਹਦਾ, ਦੱਖਣ ਚੜ੍ਹਦੇ ਦੀ ਗੁੱਠ। ਦੱਖਣ ਚੜ੍ਹਦੇ ਦੀ ਕੋਠੇ। ਅੱਛਾ ਜੀ, ਇਹ ਲਾਲਕਿਆਂ ਦੇ ਨਾਲ ਹੀ ਇੱਧਰਲੇ ਪਾਸੇ ਹੈਗਾ ਇਹ ਵੰਡ 47 ਤੋਂ ਪਹਿਲਾਂ ਦਾ ਇੱਕ ਦਰਬਾਰ, ਜਿਵੇਂ ਭਾਈ ਨੇ ਦੱਸਿਆ ਦਰਬਾਰ, ਇਹਦਾ ਨਾਮ ਸ਼ਰਾਬਾਣਾ। ਹਜੇ ਵੀ ਸ਼ਰਾਬਾਣਾ, ਪਹਿਲਾਂ ਵੀ ਇਹਨੂੰ ਸ਼ਰਾਬਾਣਾ ਹੀ ਕਹਿੰਦੇ ਹਨ। ਵੰਡ 47 ਤੋਂ ਪਹਿਲੇ ਉਦੋਂ ਵੀ ਇਹਦਾ ਨਾਮ ਸ਼ਰਾਬਾਣਾ ਸੀ। ਉਹ ਦੱਸਦੇ ਨੇ ਕਿ ਉਦੋਂ ਵੰਡ 47 ਤੇ ਸ਼ਰਾਬ ਚੜ੍ਹਦੀ ਸੀ ਬਕੌਲ ਸਿੱਖਾਂ ਦੇ। ਬਕਾਇਦਾ ਮੇਰੀ ਵੀਡੀਓ ਰਿਕਾਰਡ ਹੋਈ ਹੈ ਉਹਦੇ ਤੇ, ਉੱਥੇ ਉਹਨਾਂ ਦੀ ਰਿਕਾਰਡਾਂਗੇ, ਠੀਕ ਹੈ। ਚੈਨਲ ਦਾ ਨਾਮ ਹੈ ਮੇਰਾ ਪਿੰਡ ਮੇਰਾ ਪੰਜਾਬ। ਉੱਥੇ ਤਫਸੀਲੀ ਅਗਰ ਤੁਸੀਂ ਵੇਖਣੀ ਗੱਲਾਂ ਇਹੋ ਹੀ ਨੇ, ਲੇਕਿਨ ਉਹ ਬਜ਼ੁਰਗਾਂ ਦੀ ਜ਼ਬਾਨੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਸਨ, ਬਾਬੇ ਮਿਲੇ, ਉਹਨਾਂ ਦੀ ਜ਼ਬਾਨੀ ਤੁਸੀਂ ਸੁਣ ਸਕਦੇ ਜੇ ਉਸ ਚੈਨਲ ਤੇ। ਬਾਕੀ ਮੈਂ ਤਫਸੀਲਾਂ ਬਾਕੀ ਜਿਹੜੀਆਂ ਉਹ ਗੱਲਾਂ ਮੈਂ ਦੱਸਣਾ ਵਾ। ਤੇ ਇੰਡੀਆ ਦੇ ਵਿੱਚ ਵੀ ਸਾਨੂੰ ਕਾਲ ਆਈ ਸੀ ਮੈਨੂੰ, ਇੱਥੋਂ ਦੇ ਰਹਿਣ ਵਾਲੇ ਜਿਹੜੇ ਸਿੱਖ ਸਨ, ਜਿਹੜੇ ਇੱਥੇ ਮੇਲਾ ਕਰਵਾਉਂਦੇ ਹਨ, ਸ਼ਰਾਬ ਚੜਾਉਂਦੇ ਹਨ, ਸ਼ਰਾਬ ਪੀਂਦੇ ਸਨ, ਸਾਰਾ ਉਹ ਕਰਦੇ ਸਨ। ਜਿਹੜੇ ਉੱਥੇ ਜਾ ਕੇ ਬੈਠੇ ਨੇ ਉਹਨਾਂ ਦੱਸਿਆ ਕਿ ਅਸੀਂ ਚੜ੍ਹਦੇ ਪੰਜਾਬ ਜਾ ਕੇ ਵੀ ਇਹੋ ਹੀ ਦਰਬਾਰ ਦੀ ਇੱਥੋਂ ਕਿਤੇ ਮਿੱਟੀ ਲੈ ਕੇ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਇਹਦਾ ਦਰਬਾਰ ਬਣਾਇਆ, ਐਵੇਂ ਹੀ ਕਬਰ ਬਣਾਈ ਹੈ, ਤੇ ਉੱਥੇ ਵੀ ਸ਼ਰਾਬ ਦਾ ਚੜਾਵਾ ਚੜ੍ਹਦਾ। ਲੇਕਿਨ ਵੰਡ 47 ਦੇ ਬਾਅਦ ਇੱਥੇ ਸ਼ਰਾਬ। ਅੱਛਾ, ਤੁਹਾਨੂੰ ਦੱਸਣਾ ਮੈਂ ਉੱਥੇ ਕਰਨਾ ਸਟਾਰਟ ਜੀ। ਬਾਕੀ ਇੱਥੇ ਉਦੋਂ ਜਿਹੜੇ ਦੱਸਦੇ ਨੇ ਕਿ ਜਿਹੜੇ ਇੱਥੇ ਬੀਬੀਆਂ ਹੁੰਦੀਆਂ ਹਨ, ਮੋਗੇ ਹੁੰਦੇ ਹਨ ਜਾਂ ਹੋਰ ਕਈ ਬਿਮਾਰੀਆਂ ਦੀ ਵਜ੍ਹਾ ਤੋਂ, ਫਿਰ ਇੱਥੇ ਨਾਲ ਹੀ ਛੱਪੜੀ ਸੀ ਇਸ ਸਾਈਡ ਤੇ, ਇੱਥੇ ਛੱਪੜ ਸੀ, ਹੁਣ ਵੀ ਹੈਗੀ ਉਹ ਪਰਾਂ ਤਲਾਬ ਜਿਹਾ ਬਣ ਗਿਆ। ਇੱਥੇ ਛੱਪੜੀ ਦੇ ਵਿੱਚ ਜਾ ਕੇ ਜਿਹਨੂੰ ਕੋਈ ਬਿਮਾਰੀ ਐਵੇਂ ਦੀ ਹੁੰਦੀ ਸੀ ਤੇ ਉਹ ਆਉਂਦੇ ਹਨ ਤੇ ਉੱਥੇ ਮਿੱਟੀ ਦੀ ਢੇਲੀ ਬਣਾ ਕੇ, ਮਿੱਟੀ ਦੀ ਆ ਵੇਖੋ ਮਰੋੜੀਆਂ, ਵਹਾਓ ਆ ਮਰੋੜੀਆਂ ਹਜੇ ਵੀ ਬਣੀਆਂ ਪਈਆਂ, ਕਈ ਤਾਜ਼ਾ ਆਵੇ ਵੱਟ ਕੇ ਗਏ ਨੇ ਤੇ ਉੱਥੋਂ ਆਣ ਕੇ ਵੱਟ ਕੇ ਇੱਥੇ ਰੱਖ ਕੇ ਜਾਂਦੇ ਹਨ। ਆ ਦੇਖੋ ਜੀ, ਇਹ ਜਿਹੜੀਆਂ ਨਾ ਇਹ ਗੋਲੀਆਂ ਗੋਲੇ, ਇਹ ਮਿੱਟੀ ਦੇ ਗੋਲੇ ਤਾਜ਼ੇ ਨੇ, ਮੇਰੇ ਖਿਆਲ ਅੱਜ ਹੀ ਜਾਂ ਕੱਲ੍ਹ ਹੀ। ਇਹ ਦੇਖੋ ਨਾ ਨਵੀਂ ਇਹਨਾਂ ਦੇ ਵਿੱਚ, ਸੁੱਕੇ ਨਹੀਂ ਹੈਗੇ। ਇਹ 47 ਦੇ ਨਹੀਂ ਬਲਕਿ ਅੱਜ ਹੀ ਵੱਟੇ ਹੋਏ ਨੇ, ਤੇ ਜਾਂ ਸਵੇਰ ਵੱਟੇ ਨੇ, ਤੇ ਕਾਫੀ ਸਾਰੇ ਨੇ 8-10 ਜਿਹੜੇ ਨੇ ਪਏ ਹੋਏ ਨੇ। ਤੇ ਇਹ ਹੁਣ ਵੱਲਾ ਆਲਮ ਕਿਸ ਨਜ਼ਰੀਏ ਦੇ ਨਾਲ ਜਿਹੜਾ ਨੇ ਵੱਟ ਕੇ ਗਏ ਨੇ, ਤੇ ਇਹਨਾਂ ਨੂੰ ਹੀ ਜਿਹੜਾ ਨਾ ਜ਼ਿਆਦਾ ਇੰਡੀਆ ਤੋਂ ਜਿਸ ਇੱਥੇ ਨਹਾਉਂਦੇ ਵੀ ਨੇ, ਨਹਾਉਂਦੀਆਂ ਵੀ ਬੀਬੀਆਂ ਕੀ ਦੂਸਰੀਆਂ, ਕਿ ਜਿਨ੍ਹਾਂ ਨੂੰ ਖੁਰਕ ਹੁੰਦੀ ਵੀ ਪਤਾ ਨਹੀਂ ਕਿਹੜੀ ਬਿਮਾਰੀ ਤੋਂ ਨਾ ਹੋਵੇ, ਉਹਨਾਂ ਨੂੰ ਪਤਾ ਨਾ ਅੱਲਾ। ਅੱਛਾ ਜੀ, ਖੁਰਕ ਹੁੰਦੀ ਹੈ। ਖੁਰਕ ਦੀ ਪਤਾ ਕਿਹੜੀ ਬਿਮਾਰੀ ਆਪਣੇ ਨਜ਼ਰੀਏ ਅਕੀਦੇ ਦੇ ਮੁਤਾਬਕ ਕਿਹੜਾ ਕਿਦਾਂ ਲੈ ਕੇ ਆਉਂਦੇ, ਕਿਹੜੇ ਸਾਨੂੰ ਕਿਹੜਾ ਕਿਦਾਂ ਲੈ ਕੇ ਆਉਂਦੇ। ਇੱਕ ਚੀਜ਼ ਇਹ ਆ, ਇਹ ਗੋਲੀਆਂ ਵੱਟਦੇ ਨੇ ਤੇ ਇਹਨੂੰ ਗੋਲੀਆਂ ਨੂੰ ਕੀ ਕਰਦੇ ਕੀ ਨੇ, ਇਹਦੇ ਤੇ ਵੱਟ ਕੇ ਰੱਖ ਜਾਂਦੇ ਨੇ ਬਸ ਜੀ, ਗੋਲੀਆਂ ਵੱਟ ਕੇ ਰੱਖ ਜਾਂਦੇ ਨੇ। ਇਹ ਕਿਸ ਬਿਮਾਰੀ ਵਾਸਤੇ ਤੇ ਕਿੰਨੀਆਂ ਗੋਲੀਆਂ ਵੱਟਦੇ ਨੇ, ਪੁੱਛਿਆ ਕਦੀ? ਕਦੀ ਨਹੀਂ ਮੈਂ ਪੁੱਛਿਆ ਵੱਟਦੇ ਕਿੰਨੀਆਂ ਨੇ ਲੈ ਜਾਣ। ਤੇ ਜੇ ਘੱਟ ਵੱਧ ਗੋਲੀਆਂ ਵਟੀਆਂ ਜਾਣ ਤੇ ਫੇਰ ਦਰਬਾਰ ਵਾਲਾ ਜਿਹੜਾ ਵਿੱਚ ਦੱਬਿਆ ਹੈ ਉਹ ਇਹਨਾਂ ਨੂੰ ਪੁੱਠਿਆਂ ਕਰੇਗਾ ਕਿ ਨਹੀਂ ਕਰੇਗਾ? ਸਾਰੀ ਬਾਤ ਇਹਨਾਂ ਦਿਮਾਗ ਦੇ ਇਹਨਾਂ ਹਿਸਾਬ ਨਾਲ। ਲੋ ਜੀ, ਉਹ ਬੰਦਿਆਂ ਨੂੰ ਬਾਬਾ ਦਰਬਾਰ ਵਾਲਾ ਪੁੱਠਿਆ ਨਾ ਕਰੇ ਸਹੀ, ਲੇਕਿਨ ਸ਼ਲਵਾਰਾਂ ਜਿਹੜੀਆਂ ਨੇ ਇਹ ਪੁੱਠੀਆਂ ਕਰਵਾ ਦਿੱਤੀਆਂ ਨੇ। ਇਹ ਵੇਖੋ, ਤੇ ਇਸੇ ਤਰ੍ਹਾਂ ਇਹ ਲੇਡੀਜ਼ ਦੀ ਆ, ਇਹ ਸ਼ਲਵਾਰ, ਇਹ ਲੇਡੀਜ਼ ਦੀ ਕਮੀਜ਼ ਹੈ। ਤੇ ਫਿਰ ਅੱਲਾ ਤੁਹਾਡਾ ਭਲਾ ਕਰੇ, ਇਹ ਵੇਖੋ ਇਹ ਸ਼ਲਵਾਰਾਂ ਟੰਗੀਆਂ ਨੇ, ਥੋੜੀ ਨਾ ਹੋਗਾਂ ਵੇਖੀ ਤੇ ਇਹ ਫਿਰ ਇਹ ਵੇਖੋ ਤੇ ਇਹ ਤੋੜ ਤੱਕ ਹੀ ਟੰਗੀਆਂ ਹੋਈਆਂ ਨੇ ਸ਼ਲਵਾਰਾਂ ਵੀ, ਤੇ ਨਾਲ ਸਭ ਕੁਛ ਹੀ। ਆ ਕਈਆਂ ਦੇ ਆ ਬਹੁਤ ਉੱਚਾ ਕਰਕੇ ਟੰਗਿਆ ਕਿ ਤਾਂ ਕਿ ਦੂਰੋਂ ਪਤਾ ਲੱਗੇ। ਤੇ ਇਹ ਵੇਖੋ ਨਾ ਜੀ, ਇਹ ਬੱਚਿਆਂ ਦੀਆਂ, ਇਹ ਬੱਚੀਆਂ ਦੀਆਂ, ਵੇਖੋ ਔਰਤਾਂ ਦੀਆਂ, ਬੱਚੀਆਂ ਦੀਆਂ ਇਹ ਜਿਹੜੀਆਂ ਸ਼ਲਵਾਰਾਂ ਨੇ, ਕੁੜਤੀਆਂ ਨੇ ਮਲਮਲ ਦੀਆਂ। ਤੇ ਇਹ ਵੀ ਵੇਖੋ ਇੱਧਰ ਵੀ ਟੰਗੀਆਂ ਨੇ। ਤੇ ਇਹ ਜਿਹੜਾ ਨਾ ਜੀ ਉਹ ਹੈਗਾ ਜੀ, ਅੱਲਾ ਤੁਹਾਡਾ ਭਲਾ ਕਰੇ, ਅਤਲਾਬ ਇੱਥੋਂ ਤੋਂ ਜਿਹੜਾ ਨਾ ਉਹ ਕਿਨਾਰੇ ਨਾਲੋਂ ਇਹ ਵੇਖੋ ਨਾ, ਇਹ ਮਿੱਟੀ ਪੁੱਟ ਕੇ ਇੱਥੋਂ ਗੋ ਕੇ ਤੇ ਜਨਾਬ ਉਹ ਮਿੱਟੀ ਦੀ ਗੋਲੀਆਂ ਦਾ ਚੜਾਵਾ। ਹੁਣ ਸਰਦਾਰ ਹੁੰਦੇ ਸਨ ਤੇ ਉਹ ਤਾਂ ਸ਼ਰਾਬ ਇੱਥੇ ਚੜਾਉਂਦੇ ਸਨ, ਤੇ ਇਹ ਹੁਣ ਜਿਹੜੇ ਸਾਡੇ ਮੁਸਲਮਾਨ ਨੇ ਇਹ ਸ਼ਰਾਬ ਤੇ ਨਹੀਂ ਚੜਾ ਸਕਦੇ, ਤੇ ਦੇਗਾਂ ਤੇ ਲਾਉਂਦੇ ਨੇ। ਬਾਕੀ ਗੋਲੀਆਂ ਦਾ ਚੜਾਵਾ ਜਿਹੜਾ ਨਾ ਉਹ ਚੜਾਉਂਦੇ ਨੇ। ਸ਼ਲਵਾਰਾਂ ਤੇ ਕੁੜਤੀਆਂ ਦਾ ਚੜਾਵਾ ਉਹ ਇੱਥੇ ਕਿਕਰਾਂ ਤੇ ਚੜਾਉਂਦੇ ਨੇ। ਅੰਦਾਜ਼ਾ ਕਰ ਲਓ ਕਿ ਇਹ ਜਿਹੜਾ ਨਾ ਸਾਡੇ ਨਜ਼ਰੀਆਤ, ਸਾਡੀ ਸੋਚ ਜਾਂ ਸਾਡੇ ਅਕਾਇਦ, ਇਹ ਜਿਸ ਬੰਦੇ ਨੇ ਵੀ ਇਬਤਦਾ ਕੀਤੀ ਹੈ, ਜਿਸ ਬੰਦੇ ਨੇ, ਚਲੋ ਹਿੰਦੂ ਨੇ ਸਰਦਾਰ ਹੈ, ਉਹਨਾਂ ਦੇ ਮੁਮਕਿਨ ਹੈ ਸ਼ਰਾਬ ਜਿਹੜੀ ਹੈ ਉਹ ਪੀਣੀ ਜਾਇਜ਼ ਹੋਏਗੀ, ਮੁਸਲਮਾਨ ਵੀ ਪੀਂਦੇ ਨੇ। ਲੇਕਿਨ ਇਹ ਜਿਹੜਾ ਨਜ਼ਰੀਆਤ
ਆ ਸ਼ਲਵਾਰਾਂ ਟੰਗਣੀਆਂ ਦਰਖਤਾਂ ਤੇ ਨਾਲ ਮਿੱਟੀ ਦੀਆਂ ਗੋਲੀਆਂ ਵੱਟ ਕੇ ਰੱਖਣੀਆਂ। ਹਜ਼ਰ ਜੀ ਇੱਥੇ ਹੁਣ ਦਰਬਾਰ ਜਿਹੜਾ ਹੈ ਇਹ ਕਿੰਨਾ ਦਰਬਾਰ ਹੈ ਜਿੱਤੇ ਸ਼ਰਾਬ ਦਾ ਚੜਾਵਾ ਚੜਦਾ ਹੈ? ਇਹ ਉਹਨਾਂ ਦੀ ਢੇਰੀ ਭਾਜੀ, ਸਿੱਖਾਂ ਦੀ ਹਿੰਦੂਆਂ ਦੇ ਪੁੱਛਣ ਵਾਲੇ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਦੀ। ਅੱਛਾ, ਉਹਨਾਂ ਦੀ ਮੁਸਲਮਾਨ ਨਹੀਂ ਕਿਹਦੇ ਵਿੱਚ ਦੱਬਿਆ ਕੋਈ ਵੀ। ਓਹੋ ਹੋ ਲੋ ਜੀ ਇੱਕ ਨਵਾਂ ਇਨਕਸ਼ਾਫ ਹੈ ਇੱਥੇ। ਦੇਖੀਏ ਹਾਂ ਭਲਾ ਕਿਸੇ ਦਾ ਨਾਮ ਲਿਖਿਆ ਉਹ ਤੇ ਸਰਾਣੇ ਵਾਲੇ ਪਾਸੇ ਭਾਜਾ ਨਾ ਰੋਣ ਦਾ ਮਕਾਮ ਹੈ। ਮੈਂ ਕਹਿਣਾ ਉੱਤੇ ਉੱਤੇ ਵੇਖੋ, ਉੱਤੇ ਅੱਲਾਹ ਮੁਹੰਮਦ ਲਿਖਿਆ। ਮੈਂ ਕਹਿਣਾ ਨਹੀਂ ਸਾਰੇ ਇੱਥੇ ਚਾਦਰ ਉਤਾਰੀ ਹੈ ਭਲਾ। ਇਹ ਵੇਖੋ ਹਜ਼ਰ ਕੋਈ ਨਹੀਂ ਕੋਈ ਵੀ ਕਰਿਆ ਜੀ ਤੋੜ ਤੱਕ ਮਿੱਟੀ ਹੋਈ ਉੱਤੇ। ਲੋ ਜੀ ਇਹ ਜਿਹੜੀ ਹੈ ਨਾ ਸਾਰੀ ਮਿੱਟੀ ਹੈ ਤੇ ਇਹ ਮਿੱਟੀ ਦੇ ਉੱਤੇ ਇਹ ਚਾਦਰਾਂ ਚੜਾਈਆਂ ਨੇ। ਇਹ ਵੇਖੋ ਅੱਲਾ ਮੁਹੰਮਦ ਯਾ ਅੱਲਾ ਯਾ ਰਸੂਲullah ਤੇ ਇਹ ਜਿਹੜੀਆਂ ਨਾ ਆਯਾਤ ਮੁਬਾਰਕਾਂ ਨੇ ਤੇ ਥੱਲੇ ਕੀ ਹੈ ਇਹ ਨਮਕ ਵੀ ਪਿਆ ਜੀ ਉੱਤੇ। ਇਹ ਨਮਕ ਉੱਤੇ ਵੇਖੋ ਹਾਂਜੀ ਗੁੱਥੀਆਂ ਲਾਉਂਦੀਆਂ ਤੇ ਇਧਰ ਵੀ ਪਹਿਲੇ ਨਮਕ ਦਿਖਾਣੇ ਬਾਕੀ ਗੱਲਾਂ ਬਾਅਦ ਚ ਕਰਨੇ। ਤੇ ਇਹ ਕੁੱਜੀ ਪਈ ਜੇ ਤੇ ਇਹ ਵੀ ਨਮਕ ਤੇ ਇਧਰ ਵੀ ਇਹ ਵੀ ਨਮਕ ਪਿਆ ਤੇ ਇਹ ਵੇਖੋ 5 ਚਰਾਗਾਂ ਇਹ ਦੀਵੇ ਆ 5 ਦੀਵੇ ਬਲਦੇ ਪਏ ਨਾਗਲ ਮਾਛਾਂ ਪਈਆਂ ਜੀ। ਤੇ ਇਸ ਤੋਂ ਹਟ ਕੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਿਖਾਣਾ ਜਿਹੜੀ ਇਹ ਗੱਲਾ। ਇਹ ਗੱਲਾ ਜਿਹੜਾ ਲੱਗਾ ਨਾ ਜੀ ਜੇ ਤਾਂ ਬਾਬਾ ਸ਼ਫਾ ਦੇ ਸਕਦਾ। ਸਿੱਖ ਕਹਿੰਦੇ ਨੇ ਸਾਡਾ ਇੱਥੇ ਕੋਈ ਬਾਬਾ ਨਹੀਂ ਦੱਬਿਆ। ਪਹਿਲੀ ਗੱਲ ਤੇ ਉਹ ਦੱਬਦੇ ਨਹੀਂਗੇ, ਉਹ ਜਲਾਉਂਦੇ ਨੇ। ਉਹ ਕਹਿੰਦੇ ਨੇ ਕਿ ਸਾਡੀਆਂ ਸਮਾਧ ਨੇ ਐੜੀਆਂ ਨੇ ਇੱਥੇ ਸਾਡੀਆਂ ਮੁਰਦਿਆਂ ਦੀਆਂ ਜਿਹੜੇ ਇਸ ਟਾਈਮ ਉਹ ਸਾੜ ਦਿੰਦੇ ਨੇ, ਉਹਦੀ ਜਿਹੜੀ ਮਿੱਟੀ ਹੁੰਦੀ ਹੈ ਸਵਾਹ ਹੁੰਦੀ ਹੈ ਉਹਨੂੰ ਇੱਥੇ ਉਹ ਦਬਾਉਂਦੇ ਨੇ। ਉਸ ਵਕਤ ਇੱਕ ਹੀ ਸੀ। ਹੁਣ ਇੰਡੀਆ ਦੇ ਪਾਸੇ ਚਲ ਗਏ ਸਰਦਾਰ ਇਸ ਪਿੰਡ ਦੇ। ਸਾਡੇ ਮੁਸਲਮਾਨਾਂ ਤਰੱਕੀ ਕੀਤੀ, ਇਹਨਾਂ ਨੇ ਇੱਕ ਕਬਰ ਬਣਾਈ ਤੇ ਇੱਕ ਦੀ ਬਜਾਏ 2 ਕਬਰਾਂ ਬਣਾਈਆਂ ਤੇ ਗੱਲਾਂ ਵਿੱਚ ਰੱਖ ਦਿੱਤਾ। ਚੜ੍ਹਦੇ ਪੰਜਾਬ ਜਿਹੜੇ ਸਿੱਖ ਗਏ ਨਾ ਉੱਥੇ ਮਿੱਟੀ ਲੈ ਕੇ ਗਏ ਨੇ, ਕਿਤੇ ਆਏ ਹੋਣਗੇ ਪਹਿਲੇ ਬਾਬੇ, ਉਹਨਾਂ ਜਾ ਕੇ ਉੱਧਰ ਬਣਾ ਲਈ ਨਹੀਂ, ਉੱਧਰ ਲੈ ਗਏ ਨੇ ਵੀ ਅਸੀਂ ਖਤਮ ਕਰਤਾ ਉਧਰ। ਇੱਥੇ ਪਿੱਛੇ ਮੁਸਲਮਾਨਾਂ ਸਾਹਮਣੇ ਗੱਦੀ, ਇਹ ਗੱਦੀ ਇਹ ਸਮਾਧ ਸਾਡੇ ਮੁਸਲਮਾਨ ਵੀ ਜਿਹੜੇ ਹੋ ਗਏ ਨੇ। ਅੱਛਾ ਹੁਣ ਮੁਸਲਮਾਨ ਨੇ ਗੱਦੀ ਨਿਸ਼ਾਨ ਸਾਰੀ ਬਾਤ ਉਹਨਾਂ ਦੀ ਰੋਟੀ ਦਾ ਫਿਰ ਲੱਗੇ। ਅੱਛਾ ਤਨਵੀਰ ਸਾਹਿਬ ਇੱਕ ਚੀਜ਼ ਜਿਹੜੀ ਸੋਚਣ ਵਾਲੀ ਹੈ, ਅਸੀਂ ਇੱਥੇ ਖੜੇ ਆਂ ਪਹਿਲੀ ਗੱਲ ਤੇ ਸ਼ਰਾਬਖਾਨਾ ਸ਼ਰਾਬੀ ਦਰਬਾਰ ਕਿ ਸ਼ਰਾਬ ਆਣਾ ਸ਼ਰਾਬ ਉਹਨਾਂ ਦੇ ਬਕੌਲ ਹੈ, ਖੁਦ ਸਿੱਖਾਂ ਦੇ ਬਕੌਲ। ਅੱਛਾ ਇੱਥੇ ਸ਼ਰਾਬ ਦਾ ਚੜਾਵਾ ਚੜਦਾ ਹੁੰਦਾ ਹੈ। ਸ਼ਰਾਬ ਦਾ ਇੱਥੋਂ ਦੇ ਜਿਹੜੇ ਨੇ ਉਹਨਾਂ ਦੀ ਮੈਂ ਇੱਕ ਦੋ ਦਾ ਤੇ ਅੱਗੇ ਵੀ ਗੱਲ ਕੀਤੀ ਨੇ ਕਿ ਵੀਡੀਓ ਵੇਖ ਸਕਦੇ ਨੇ। ਉਹ ਕਹਿ ਰਹੇ ਕਿ ਸ਼ਰਾਬ ਦਾ ਚੜਾਵਾ ਪਹਿਲਾਂ ਚੜਦਾ ਸੀ 47 ਤੋਂ ਬਾਅਦ ਨਹੀਂ ਚੜਿਆ। ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਇਹ ਹੁਣ ਇਹਨਾਂ 47 ਤੋਂ ਬਾਅਦ ਇੰਨਾ ਅਰਸਾ ਹੋ ਗਿਆ ਤੇ ਹਜੇ ਤੱਕ ਇਹ ਜਿਹੜਾ ਨਾ ਅੰਦਰ ਇਹ ਮੇਰੇ ਖਿਆਲ ਬਾਅਦ ਚ ਲੱਗੀਆਂ ਨੇ। ਨਹੀਂ ਇਹ ਤਾਂ ਬਾਅਦ ਹੀ ਹੈ ਨਾ, ਹੈਨਾ। ਉਦੋਂ ਕੱਚੀਆਂ ਸਨ, ਜਦੋਂ ਗਏ ਨਾ ਉਦੋਂ ਕਦੀ ਕੱਚੀਆਂ ਸਨ, ਨਿਸ਼ਾਨ ਥੱਲੇ ਮਾੜੇ ਮੋਟੇ ਨਿਸ਼ਾਨ। ਅੱਛਾ ਇਹ ਬਾਅਦ ਚ ਫਿਰ ਜਿਹੜੇ ਮੁਸਲਮਾਨਾਂ ਨੇ ਬਣਾਇਆ ਸਰ। ਅੱਛਾ ਜ਼ਾਰੀ ਬਾਤ ਹੈ ਜੀ, ਇੱਥੇ ਝੂਠ ਮਾਰਾਂਗੇ ਤੇ ਵੇਖੋ ਇੱਟਾਂ ਦਾ ਪਤਾ ਲੱਗਦਾ। ਨਹੀਂ ਮੈਂ ਉਹੀ ਨਹੀਂ ਇਹ ਵੀ ਜਿਹੜੀ ਚਨਾਈ ਹੈ ਨਾ ਇਧਰ ਵਾਲੀ ਸੀਮੈਂਟ ਦੀ ਬਾਤ ਨਾ ਇੱਟ ਤੋਂ ਪਤਾ ਲੱਗਦਾ। ਲੇਕਿਨ ਬਾਕੀ ਤਾਰੀਖ ਜਗ੍ਹਾ ਤਾਰੀਖੀ ਹੈ, ਜਗ੍ਹਾ ਹੋਈ ਉਹੀ ਜਗ੍ਹਾ ਉਹੀ ਛੱਪੜ ਨਾਲ ਉਹੀ ਗੋਲੀਆਂ ਵੜਦੀਆਂ ਹੁਣ ਗੋਲੀਆਂ ਵਟੇ। ਸੋਚਣ ਵਾਲੀ ਗੱਲ ਹੈ। ਇਹ ਦੋਵਾਂ ਨੇ ਸਮਾਧੀਆਂ ਜਿਹੜੇ ਕਿਸੇ ਕੋਈ ਫੌਤ ਹੋਏ ਤੇ ਉਹਨਾਂ ਨੂੰ ਜਲਾਇਆ ਤੇ ਉਹਨਾਂ ਦੀਆਂ ਸਮਾਧੀਆਂ ਬਣਾਤੀਆਂ। ਸਾਡੇ ਮੁਸਲਮਾਨਾਂ ਨੇ ਤਰੱਕੀ ਕਰ ਲਈ ਤੇ ਇਹਦਾ ਬਣਾਤੇ ਮਜ਼ਾਰ ਤੇ ਫਿਰ ਇੱਥੇ ਚੜਾਵੇ ਵੀ ਚੜਨ ਦਾ ਪਿਆ, ਨਜ਼ਰ ਨਿਆਜ਼ ਵੀ ਮੰਨੀਆਂ ਜਾਂਦਾ ਪਈਆਂ, ਸਭ ਕੁਝ ਹੁੰਦਾ ਪਿਆ ਤੇ ਗੱਲਾ ਵੀ ਨਾਲ ਚੰਦੇ ਵਾਲਾ ਰੱਖਿਆ ਗਿਆ। ਗੱਲਾ ਚੰਦੇ ਵਾਲਾ ਰੱਖਿਆ ਗਿਆ, ਨਾਲ ਤਾਲਾ ਲਗਾ ਦਿੱਤਾ ਗਿਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਗੱਲੇ ਰੱਖਣ ਦਾ ਰਿਵਾਜ ਨਹੀਂ ਹੈ ਸਾਡੇ 'ਚ ਆ। ਹਾਂਜੀ ਤੇ ਜੇ ਅਗਰ ਫਰਜ਼ ਕੀਤਾ ਮੁਸਲਮਾਨ ਆ ਹਾਂਜੀ ਤੇ ਕਰਨੀ ਵਾਲਾ ਆ। ਹਾਂਜੀ ਬਿਮਾਰੀ ਵੀ ਦੂਰ ਕਰਦਾ, ਦੁੱਖ ਵੀ ਦੂਰ ਕਰਦਾ, ਮੱਝਾਂ ਵੀ ਦਿੰਦਾ, ਕੱਟੇ ਵੀ ਦਿੰਦਾ, ਵੱਛੇ ਵੀ ਦਿੰਦਾ, ਪੈਸੇ ਵੀ ਦਿੰਦਾ ਤੇ ਵਿਆਹ ਵੀ ਕਰਾਉਂਦਾ ਹਾਂਜੀ ਹੈ। ਹਾਂਜੀ ਤੇ ਫਿਰ ਉਹਨੂੰ ਚਾਹੀਦਾ ਕਿ ਆ ਜਿਹੜਾ ਗੱਲਾ ਹੈ ਨਾ ਇਹਦੀ ਹਿਫਾਜ਼ਤ ਵੀ ਕਰੇ, ਤਾਲਾ ਨਾ ਲੱਗੇ। ਫਿਰ ਉਹਨੂੰ ਚਾਹੀਦਾ ਹਿਫਾਜ਼ਤ ਕਰੇ ਪੈਸਿਆਂ ਦੀ ਜਿਹੜੇ ਲੋਕੀ ਪਾ ਕੇ ਜਾਂਦੇ ਨੇ ਤੇ ਉਹਦੀ ਖੁਦ ਹਿਫਾਜ਼ਤ ਕਰੇ, ਤਾਲੇ ਨਾਲ ਲਾਉਣ। ਤੇ ਭਾਜੀ ਗੱਲ ਇਹ ਹੈ ਅੱਲਾਹ ਤਾਲਾ ਸਾਡੇ ਹਾਲਤ ਰਹਿਮ ਕਰੇ, ਸਾਨੂੰ ਇਮਾਨ ਦੀ ਦੌਲਤ ਦੇ ਨਾਲ ਜਿਹੜਾ ਨਵਾਜ਼ੇ, ਜਿਹਦਾ ਕਲਮਾ ਪੜ੍ਹਿਆ ਨਾ ਤਰੀਕਾ ਉਹਦਾ, ਤੇ ਜਿਹਨੇ ਪੈਦਾ ਕੀਤਾ ਹੁਕਮ ਉਹਦਾ। ਸਰਦਾਰ ਕਹਿੰਦੇ ਨੇ ਇੱਥੇ ਸਾਡੀਆਂ ਮੜੀਆਂ ਨੇ, ਸਾਡੇ ਮੁਸਲਮਾਨ ਕਹਿੰਦੇ ਨਹੀਂ ਇੱਥੇ ਸਾਡੇ ਬਾਬੇ ਨੇ। ਤੇ ਬੜੇ ਵੱਡੇ ਕਰਨੀ ਵਾਲੇ ਨੇ, ਤੇ ਜੇ ਕਰਨੀ ਵਾਲੇ ਤੇ ਫਿਰ ਗੱਲੇ ਨੂੰ ਤਾਲਾ ਨਹੀਂ ਲਾਓ। ਬਹੁਤ ਸ਼ੁਕਰੀਆ।